ਬਿਸਮਿल्लाहिर्रहमानिर्रहीम ਤੇ अस्सलाम वालेकुम। 8 ਦਸੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਟਾਈਮ ਟਰੈਕਰ ਆਸਿਮ ਮੁਨੀਰ ਦੀ ਜਿਹੜੀ ਡਿਫੈਕਟੋ ਮਾਰਸ਼ਾਅੱਲਾ ਜਾਂ ਮਿਲਟਰੀ ਰਾਜ ਹੈ ਉਹਦਾ 9ਵਾਂ ਦਿਨ ਹੈ, 9th ਡੇ। ਤੇ ਜ਼ਰਾ ਥੋੜ੍ਹਾ ਜਿਹਾ ਅੱਜ ਕੱਲ੍ਹ ਕੰਮ ਢਿੱਲਾ ਮੱਠਾ ਚੱਲ ਰਿਹਾ, ਤਬੀਅਤ ਠੀਕ ਨਹੀਂ ਹੈ, ਜਿਹਦੀ ਵਜ੍ਹਾ ਤੋਂ ਤੁਹਾਡੀਆਂ ਇੱਕ ਤਾਂ ਦਵਾਵਾਂ ਦੀ ਲੋੜ ਵੀ ਹੈ, ਕੋਈ ਰੈਸਟ ਕਰਨ ਨੂੰ ਵੀ ਮੌਕਾ ਪੂਰਾ ਨਹੀਂ ਮਿਲ ਰਿਹਾ। ਇਸ ਲਈ ਅਗਰ ਵੀਲੌਗ ਦੇ ਵਿੱਚ ਜ਼ਰਾ ਜੋਸ਼ ਘੱਟ ਹੋਵੇ ਤੇ ਉਹਦੀ ਪੇਸ਼ਗੀ ਮਾਜ਼ਰਤ ਹੈ। ਅੱਛਾ ਜੀ, ਸਭ ਤੋਂ ਪਹਿਲੇ ਤੇ DG ISPR ਸਾਹਿਬ ਜਿਹੜਾ ਕੰਮ ਤੇ ਕਰ ਬੈਠੇ, ਲੇਕਿਨ ਉਸ ਤੋਂ ਬਾਅਦ ਰੌਲੇ ਬਹੁਤ ਪੈ ਗਏ ਨੇ। ਰੌਲੇ ਇਹ ਪੈ ਗਏ ਨੇ ਕਿ ਉਹਨਾਂ ਜਿਹੜਾ ਸਵਾਲ ਪੁੱਛ ਲਿਆ ਕਿ ਹੂ ਆਰ ਯੂ, ਤੁਮ ਹੋਤੇ ਕੌਣ ਹੋ। ਹੁਣ ਰੌਲਾ ਪਤਾ ਕੀ ਹੈ, ਬਾਰ-ਬਾਰ ਆਉਂਦੇ ਨੇ ਉਹ ਬਈ ਤੁਮੇ ਤਕਲੀਫ ਕਿਆ ਹੈ, ਤੁਸੀਂ ਫੌਜ ਦੇ ਉੱਤੇ ਤਨਕੀਦ ਕਿਉਂ ਕਰਦੇ ਹੋ। ਮਤਲਬ ਇਹ ਜਿਹੜੇ ਜਰਨੈਲ ਨੇ ਉੱਤੇ, ਫੌਜ ਸਾਰੀ ਤੇ ਕੌਣ ਤਨਕੀਦ ਕਰਦਾ। ਕਦੀ ਕਿਸੇ ਨੇ ਕਿਹਾ ਕਿ ਉੱਥੇ ਵਾਹਗਾ ਦੇ ਉੱਤੇ ਜਿਹੜਾ ਬੰਦਾ ਖਲੋਤਾ ਹੈ, ਸਾਡਾ ਭਰਾ ਸਾਡਾ ਖਲੋਤਾ ਹੈ ਬਾਰਡਰ ਦੇ ਉੱਤੇ, ਉਹਨੇ ਜਿਹੜੀ SMG ਹੈ ਉਹ ਠੀਕ ਨਹੀਂ ਫੜੀ, ਉਹਨੇ ਜਿਹੜੀ ਬੰਦੂਕ ਹੈ ਠੀਕ ਨਹੀਂ ਫੜੀ, ਉਹਨੇ ਤੋਪ ਜਿਹੜਾ ਨਾ ਉਧਰ ਨੂੰ ਚਲਾਤੀ ਹੈ। ਕਿਸੇ ਨੇ ਆਖਿਆ ਹੋਵੇ ਵੀ ਤੋਪਾਂ 'ਚ ਕੀੜੇ ਪੈ ਜਾਣ, ਕਿਸੇ ਨੇ ਕਦੀ ਇਹ ਤਨਕੀਦ ਕੀਤੀ ਹੈ? ਵੇਖਿਆ ਜੇ ਕਦੇ ਕੋਈ ਬੰਦਾ ਜਿਹਨੇ ਆਖਿਆ ਹੋਵੇ ਵੀ ਸਾਡੇ ਜਿਹੜੇ ਟੈਂਕ ਨੇ ਜਨਾਬ ਉਹ ਜਾਮ ਹੋ ਜਾਣ, ਜਾਂ ਸਾਡੇ ਫੌਜੀਆਂ ਨੂੰ ਟੈਂਕ ਨਹੀਂ ਚਲਾਉਣੇ ਆਉਂਦੇ, ਜਾਂ ਸਾਡੇ ਪਾਇਲਟ ਜਿਹੜੇ ਉਹ ਜਹਾਜ਼ ਨਹੀਂ ਠੀਕ ਚਲਾਉਂਦੇ, ਉਹ ਗੋਲੇ ਨਹੀਂ ਠੀਕ ਮਾਰਦੇ, ਉਹ ਮਿਜ਼ਾਈਲ ਨਹੀਂ ਠੀਕ ਸੁੱਟਦੇ? ਕਦੀ ਸੁਣਿਆ ਤੁਸੀਂ? ਕਦੀ ਕਿਸੇ ਬੰਦੇ ਕੋਲੋਂ ਕੋਈ ਵਾਹਿਯਾਤ ਤੋਂ ਵਾਹਿਯਾਤ ਬੰਦਾ ਵੀ ਹੋਵੇ ਉਹਦੇ ਕੋਲ ਸੁਣਿਆ ਜੇ? ਆਰਮੀ ਦੇ ਉੱਤੇ ਤੁਸੀਂ ਕਦੇ 에ਅਰਫੋਰਸ ਦੇ ਉੱਤੇ ਤਨਕੀਦ ਸੁਣੀ ਹੈ? ਕਿਸੇ ਦੇ ਕੋਲੋਂ ਸੁਣੀ ਹੈ? ਕਦੇ ਨੇਵੀ 'ਤੇ ਕੋਈ ਤਨਕੀਦ ਸੁਣੀ ਹੈ? ਕਦੀ ਸੁਣੀ ਜੇ? ਉਹ ਵੀ ਫੌਜ ਹੀ ਹੈ ਨਾ। ਹੁਣ ਚੀਫ ਆਫ ਡਿਫੈਂਸ ਫੋਰਸਿਸ ਬਣੇ ਨੇ ਨਾ ਆਸਿਮ ਮੁਨੀਰ ਸਾਹਿਬ, ਇਹ ਸਾਰੇ ਹਿੱਸੇ ਨੇ ਨਾ ਫੌਜ ਦੇ। ਈਵਨ ਛੱਡ ਦਿਓ ਨੇਵੀ ਔਰ 에ਅਰਫੋਰਸ ਨੂੰ, ਕਦੀ ਜਿਹੜੀ ਆਰਮੀ ਉਹਦੇ ਵੀ ਕਿਸੇ ਬੰਦੇ ਦੇ ਉੱਤੇ ਕਿਸੇ ਨੇ ਤਨਕੀਦ ਕੀਤੀ ਹੈ? ਤੇ ਕਿਉਂ ਕਰਨਗੇ ਲੋਕ? ਆਪਣੀ ਫੌਜ ਹੈ, ਪਿਆਰ ਕਰਦੇ ਨੇ ਲੋਕ, ਲੇਕਿਨ ਜਿਹੜਾ ਹਰਾਮੀਪਨ ਚੱਲ ਰਿਹਾ ਇਹਦੇ ਨਾਲ ਕਿਸ ਤਰ੍ਹਾਂ ਕਰਨ ਲੋਕ ਹੈ ਜੋ ਕੁਝ ਹੋਣ ਡਿਆ ਪਾਕਿਸਤਾਨ ਦੇ ਵਿੱਚ। ਉਹ ਹੁਣ ਉਹ ਆਉਂਦੇ ਨੇ ਵੀ ਤੁਹਾਨੂੰ ਤਕਲੀਫ ਕੀ ਹੈ, ਤੁਸੀਂ ਕੋਈ ਹੋਰ ਕੰਮ ਕਰੋ। ਆਉਂਦੇ ਨੇ ਆਪਣੀ ਸਿਆਸਤ ਕਰੋ, ਹੋਰ ਕੰਮ ਕਰੋ, ਸਾਡੇ ਤੇ ਤਨਕੀਦ ਨਾ ਕਰੋ। DG ਸਾਹਿਬ ਬਾਰ-ਬਾਰ ਆਉਂਦੇ, ਇੰਜ ਨਹੀਂ ਸੁਣਿਓ, ਇਹ 78 ਸਾਲ ਤੁਹਾਡਾ ਕੰਮ ਇੰਜ ਹੀ ਚੱਲਦਾ ਰਿਹਾ ਹੈ। ਇਹ 78 ਸਾਲ ਤੁਹਾਡਾ ਕੰਮ ਇੰਜ ਹੀ ਚੱਲਦਾ ਰਿਹਾ ਹੈ। ਤੁਸੀਂ ਆਪਣੀ ਹਿੱਸੇ ਦੀ ਚਾਹ ਪੀ ਜਾਂਦੇ ਹੋ, ਦੂਸਰੇ ਦੀ ਚਾਹ 'ਚ ਥੁੱਕ ਜਾਂਦੇ ਹੋ ਮਾਜ਼ਰਤ ਦੇ ਨਾਲ, ਔਰ ਉਸ ਤੋਂ ਬਾਅਦ ਆਉਂਦੇ ਹੋ ਵੀ ਇਹ ਥੁੱਕ ਵਾਲੀ ਤੁਹਾਡੀ ਚਾਹ ਆਪੇ ਪੀਓ। ਹੁਣ ਅਗਲੇ ਧੱਕੇ ਨਾਲ ਤੁਹਾਨੂੰ ਪਿਆਉਣ ਡਏ ਨੇ ਵੀ ਜਿਹੜੀ ਥੁੱਕੀ ਜੇ ਨਾ ਆਪੇ ਪੀਓ। ਆਵਾਮ ਨੂੰ ਸਮਝ ਆ ਗਈ ਵੀ ਸਿਆਸਤ, ਰਿਆਸਤ, ਹਰ ਸ਼ੈ ਤੁਸੀਂ ਕਾਬੂ ਕੀਤੀ ਹੈ ਤੇ ਹੁਣ ਭੁਗਤੋ, ਹੁਣ ਭੁਗਤੋ। ਹੁਣ ਆਉਂਦੇ ਨੇ ਵੀ ਹੋਰ ਕੰਮ ਕਰੋ, ਸਿਆਸਤ ਕਰੋ, ਸਾਡੇ ਤੇ ਗੱਲਾਂ ਨਾ ਕਰੋ। ਚਲੋ ਤੁਹਾਡੇ ਨਾਲ ਡੀਲ ਕਰ ਲੈਂਦੇ, ਨਹੀਂ ਕਰਦੇ ਤੁਹਾਡੇ ਤੇ ਗੱਲ, ਅੱਜ ਤੋਂ ਬੰਦ ਕਰ ਦੇਣੇ। ਤੁਸੀਂ ਆਪਣੀ ਬੈਰਕ ਚਲੇ ਜਾਓ ਨਾ ਵਾਪਸ। ਤੁਸੀਂ ਇਹ ਸਾਰੀ ਕਾਰਵਾਈ ਪਾਉਣੀ ਬੰਦ ਕਰ ਦਿਓ ਜਿਹੜੀ ਕਰਨ ਡਏ ਹੋ। ਅਸੀਂ ਵੀ ਬੰਦ ਕਰ ਦਿੰਦੇ ਤੁਹਾਡੇ ਤੇ ਤਨਕੀਦ। ਹਾਂ, ਜਿਨ੍ਹਾਂ ਨੇ ਭੈੜੇ ਕੰਮ ਕੀਤੇ ਨੇ ਉਹਨਾਂ ਦਾ ਇਹਤਸਾਬ ਹੋਣਾ ਚਾਹੀਦਾ, ਸਜ਼ਾਵਾਂ ਲੱਭਣੀਆਂ ਚਾਹੀਦੀਆਂ ਉਹਨਾਂ ਨੂੰ। ਬਾਕੀ ਗਾਂਹ ਕਿਸੇ ਨੂੰ ਕਰਨ ਦੀ ਲੋੜ ਨਹੀਂ ਹੋਏਗੀ। ਇਹ ਤੁਹਾਨੂੰ ਡੱਕਣਾ ਪਏਗਾ ਨਾ ਕਿਤੇ ਕੰਮ ਨੂੰ। ਮਤਲਬ ਤੁਸੀਂ ਆਂਦੇ ਹੋ ਵੀ ਆਪ ਤੁਸੀਂ ਕੰਮ ਤੁੰਨ ਕੇ ਰੱਖੋ। ਅਜ਼ਮਾ ਬੁਖਾਰੀ ਸਾਹਿਬ ਆਉਂਦੀਆਂ ਨੇ ਹਾਫਿਜ਼ ਜੀ ਤੁੰਨ ਕੇ ਰੱਖੋ। ਹਾਫਿਜ਼ ਜੀ ਤੁੰਨ ਕੇ ਰੱਖਣ ਤੇ ਫਿਰ ਅੱਗੋਂ ਆਵਾਮ ਨੇ ਵੀ ਤੁੰਨ ਕੇ ਹੀ ਰੱਖਣਾ। ਸਰਕਾਰ ਹੁਣ ਫਿਰ ਬਰਦਾਸ਼ਤ ਕਰੋ, ਹੁਣ ਫਿਰ ਬਰਦਾਸ਼ਤ ਕਰੋ। ਐਨੀਵੇਜ਼, ਹੁਣ ਜਿਹੜੇ ਉਹ ਪੁੱਛਦੇ ਰਹੇ ਨੇ ਕਿ ਹੂ ਆਰ ਯੂ, ਹੁਣ ਲੋਕਾਂ ਨੇ ਉਹਦੇ 'ਤੇ ਇੰਨੀ ਇੱਕ ਵੀਡੀਓ ਬਣਾ ਛੱਡੀ। ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ, ਜਿਹੜੀ ਜੈਨ ਜ਼ੀ ਕਹੀਏ, ਜੈਨ ਅਲਫਾ, ਜੈਨ ਜ਼ੀ, ਇਹ ਤਾਂ ਤੁਹਾਨੂੰ ਪਤਾ ਕਿ ਬੜੇ ਕ੍ਰੀਏਟਿਵ ਨੇ। ਇਹਨਾਂ ਨੇ ਜਨਾਬ ਇਹੋ ਜਿਹੀ ਉਹਦੇ ਉੱਤੇ ਐਡੀਟਿੰਗ ਕਰ ਛੱਡੀ ਹੈ, ਵੀਡੀਓਜ਼ ਬਣਾ ਛੱਡੀਆਂ ਨੇ ਕਿ ਮੇਰਾ ਨਹੀਂ ਖਿਆਲ ਪਾਕਿਸਤਾਨ ਦੀ ਤਾਰੀਖ 'ਚ ਕਿਸੇ ਬੰਦੇ ਦੀਆਂ ਇੰਨੀਆਂ ਮੀਮਸ, ਠੱਠੇ, ਮਜ਼ਾਕ ਉੱਡੇ ਹੋਣੇ ਨੇ ਜਿੰਨੇ DG ISPR ਦੇ ਉੱਡੇ ਨੇ। ਇਹ ਸਿਰਫ ਅਸੀਂ ਨਹੀਂ ਆਂਦੇ, ਅਬਸਾਰ ਆਲਮ ਜਿਹੜਾ ਨੂਨ ਲੀਗੀ ਹੈ, ਸਾਫੀ ਸੂਫੀ ਕੋਈ ਨਹੀਂ, ਉਹ ਨੂਨ ਲੀਗੀ ਹੈ ਵਿਚਾਰਾ, ਉਹ ਵੀ ਆਖਣ ਡਿਆ ਵੀ ਰਗੜ ਕੇ ਰੱਖ ਦਿੱਤਾ ਹੈ PTI ਵਾਲਿਆਂ ਨੇ ਜਾਂ ਪਾਕਿਸਤਾਨੀ ਆਵਾਮ ਨੇ DG ISPR ਸਾਹਿਬ ਨੂੰ। ਚੰਗਾ ਰਗੜਾ ਕੱਢਿਆ। ਹੁਣ ਇੱਕ ਨਵੀਂ ਗੱਲ ਫੜੀ ਗਈ ਵੀ ਅੱਖਾਂ ਵੀ ਮਾਰਨ ਡਏ ਸਨ ਉੱਥੇ ਜਿਹੜੀਆਂ ਫੀਮੇਲ ਰਿਪੋਰਟਰ ਸਨ ਉਹਨਾਂ ਨੂੰ, ਉਹ ਵੀ ਵੀਡੀਓ ਆ ਗਈ। ਹੁਣ ਉੱਤੇ ਅੱਜ ਤੋਂ ਨਵਾਂ ਇੱਕ ਕੰਮ ਸ਼ੁਰੂ ਹੋ ਜਾਏਗਾ। ਅਤੇ ਹੁਣ ਇਹ ਜਿਹੜੀ ਸੂਰਤ ਹਾਲ ਹੈ ਇਹਦੇ 'ਚ ਅਸੀਂ ਕੀ ਆਖ ਸਕਦੇ ਉਹਨਾਂ ਨੂੰ ਕਿ ਜਾਂ ਤਾਂ ਆਪਣਾ ਕੰਮ ਜਿਹੜਾ ਆਪ ਕਰੋ, ਜਿਹੜਾ ਤੁਹਾਡਾ ਕੰਮ ਹੈ ਅਸਲ, ਸਰਹੱਦਾਂ ਦੀ ਹਿਫਾਜ਼ਤ, ਆਇਨ ਦੇ ਅੰਦਰ ਰਹਿੰਦੇ ਹੋਏ ਆਪਣੇ ਹਲਫ ਦੀ ਪਾਸਦਾਰੀ, ਅਤੇ ਲੋਕੀ ਵੀ ਜਿਹੜਾ ਹੈ ਉਹਨਾਂ ਨੂੰ ਕੀ ਤਕਲੀਫ ਹੈ ਤੁਹਾਡੇ 'ਤੇ ਤਨਕੀਦ ਕਰਨ ਦੀ? ਬਈ ਮੈਂ ਦੱਸਿਆ ਨਾ, ਆਮ ਫੌਜੀ ਦੇ ਨਾਲ ਤਾਂ ਕਿਸੇ ਨੂੰ ਕੋਈ ਲੈਣ ਦੇਣ ਨਹੀਂ ਹੈ। ਹਾਂ, ਜਿਹੜਾ ਭੈੜੇ ਕੰਮ ਕਰਦਾ ਹੈ ਉਹ ਤੁਹਾਡੇ ਆਰਡਰਾਂ 'ਤੇ ਕਰਦਾ, ਜਿਸ ਤਰ੍ਹਾਂ ਵੀ ਕਰਦਾ, ਉਹਦਾ ਤਾਂ ਹਿਸਾਬ ਹੋਣਾ ਚਾਹੀਦਾ, ਇਹਦੇ 'ਤੇ ਕੋਈ ਸ਼ੱਕ ਨਹੀਂ। ਖੈਰ ਅੱਗੇ ਚੱਲਦੇ ਜੀ, ਇਹ ਤਾਂ ਹੋ ਗਿਆ। ਅੱਗੇ ਹੈ ਕਰਨਲ ਸਾਹਿਬ ਦਾ ਮੈਸੇਜ ਸੁਣੋ ਜ਼ਰਾ। ਕਰਨਲ ਸਾਹਿਬ ਨੇ ਤਾਂ ਫੱਟੀਆਂ ਭੰਨ ਦਿੱਤੀਆਂ ਨੇ।
ਇਸ ਤੋਂ ਪਹਿਲੇ ਬ੍ਰਿਗੇਡੀਅਰ ਸਾਹਿਬ ਸਨ, 97 ਈਅਰ ਉਹਨਾਂ ਦੀ ਏਜ ਸੀ। ਬ੍ਰਿਗੇਡੀਅਰ ਸਾਹਿਬ ਜਿਹੜੇ ਸਨ ਉਹ ਮੀਆਂ ਮਹਿਮੂਦ ਉਹਨਾਂ ਦਾ ਨਾਂ ਹੈ। ਉਹਨਾਂ ਨੇ ਪਹਿਲਾਂ ਪੈਗਾਮ ਦਿੱਤਾ, ਉਹਨਾਂ ਵੀ ਚੰਗਾ ਪੈਗਾਮ ਦਿੱਤਾ। ਉਹਨਾਂ ਕਿਹਾ ਮੈਂ ਫੌਜ ਨੂੰ ਆਉਣਾ ਹੈ, ਆਈਨ ਦੇ ਵਿੱਚ ਵਾਪਸ ਚਲੇ ਜਾਓ, ਆਈਨੀ ਕੰਮ ਕਰੋ। ਉਹਨਾਂ ਪੂਰੀ ਫੌਜ ਨੂੰ ਪੈਗਾਮ ਦਿੱਤਾ ਹੈ। ਉਹਨਾਂ ਕਿਹਾ ਮੈਂ 97 ਸਾਲ ਦਾ, ਮੈਨੂੰ ਨਹੀਂ ਪਤਾ ਮੈਂ ਕਿੰਨਾ ਚਿਰ ਜਿਉਂਦਾ ਰਹਿਣਾ, ਪਰ ਤੁਹਾਡੇ ਸਾਰਿਆਂ ਵਾਸਤੇ ਉਹੀ ਪੈਗਾਮ ਜਿਹੜਾ ਕਾਇਦੇ ਆਜ਼ਮ ਦਾ ਸੀ, ਉਹੀ ਬ੍ਰਿਗੇਡੀਅਰ ਮੀਆਂ ਮਹਿਮੂਦ ਨੇ ਦਿੱਤਾ। ਹੁਣ ਦੱਸੋ ਅਸੀਂ ਬ੍ਰਿਗੇਡੀਅਰ ਮੀਆਂ ਮਹਿਮੂਦ ਤੇ ਕਿਵੇਂ ਤਨਕੀਦ ਕਰੀਏ ਬਈ? ਅਸੀਂ ਆ ਜਿਹੜੇ ਲੈਫਟੀਨੈਂਟ ਕਰਨਲ ਸਾਹਿਬ ਨੇ ਰਿਟਾਇਰਡ, ਇਹਨਾਂ ਦੇ ਉੱਤੇ ਕਿਵੇਂ ਕਰੀਏ ਤਨਕੀਦ ਬਾਈ? ਇਹ ਸਾਡੇ ਵਰਗੇ ਹੀ ਨੇ, ਇਹ ਵੀ ਉਹੀ ਰੋਣਾ ਪਿੱਟਣਾ ਕਰਨ ਡਏ ਨੇ ਜਿਹੜਾ ਅਸੀਂ ਕਰਦੇ ਹਾਂ। ਸਾਡੇ ਭਰਾ ਨੇ, ਸਾਡੇ ਵੀਰ ਨੇ ਜਿਹੜੇ ਇਸ ਵੇਲੇ ਸਰਵਿੰਗ ਨੇ, ਜਿਹੜੇ ਅੰਦਰੋਂ ਸੋਚਦੇ ਨੇ ਯਾਰ ਬੜਾ ਭੈੜਾ ਹੋਣ ਡਿਆ, ਅਸੀਂ ਉਹਨਾਂ ਦਾ ਵੀ ਇਹਤਰਾਮ ਕਰਦੇ ਹਾਂ। ਪਰ ਅਸੀਂ ਆਨੇ ਬੋਲੋ ਜਿਹੜਾ ਬੋਲ ਸਕਦਾ। ਚਲੋ ਰਿਟਾਇਰ ਹੀ ਬੋਲੋ, ਸਾਰੇ ਬੋਲੋ ਤਾਂ ਸਹੀ ਹੈ। 2 ਬੰਦੇ ਬੋਲੇ ਨੇ ਨਾ, ਗਾਂ ਹੋਰ ਵੀ ਬੋਲੋ, ਉਹ ਕੁਝ ਨਹੀਂ ਹੋ ਜਾਣ ਲੱਗਾ। ਬੋਲੋ, ਆਵਾਜ਼ ਚੁੱਕੋ ਆਪਣੀ ਵੀ ਇਹ ਗਲਤ ਹੋਣ ਡਿਆ। ਇਹ ਸੁਣੋ ਜ਼ਰਾ ਕਰਨਲ ਸਾਹਿਬ ਨੇ ਕੀ ਆਖਿਆ। बिस्मिल्लाहिर्रहमानिर्रहीम। लेफ्टिनेंट कर्नल रिटायर्ड सुहेल अनवर की तरफ से एक पैगाम लेफ्टिनेंट जनरल रिटायर्ड आसम मुनीर साहब के नाम। जनरल साहब, एज ए लेफ्टिनेंट जनरल रिटायर होने के बाद 2 दिन के बाद आपने चीफ ऑफ आर्मी स्टाफ का अहदा संभाला। कौम ने आपको बर्दाश्त किया, आपने सियासतदानों का बहुत साथ दिया, अवाम को आपने रगड़ा, औरतों को आपके दौर में सड़कों पर घसीटा गया, लोगों को शहीद किया गया, सरों में गोलियां मारी गईं, लोगों के घरों में घुस के आपने उनको मारा, और अपना जो आपका टेन्योर था, जो रिटायरमेंट के बाद आपने एंजॉय किया, आप पूरी तरह से या तो सियासतदानों की गोद में बैठे रहे और या फिर उनके अपनी गोद में आपने बैठा दिया। बहुत हो गई है, अभी खुदा के वास्ते अपनी इज्जत तो आपने देख ही लिया है कि किस तरह से इन सियासतदानों ने आपकी इज्जत रोली है। फौज की जो इज्जत थोड़ी बहुत रह गई उसको रहने दें। हम लोगों ने वर्दी पहनी थी शौक के लिए, इज्जत के लिए, पाकिस्तान की कौम की हिफाजत के लिए, पाकिस्तान की हिफाजत के लिए। आपने तो हमें किसी जगह मुंह दिखाने के काबिल नहीं छोड़ा। तो खुदा का खौफ करें, अभी भी वक्त है। अपनी इज्जत तो आपने जो बनानी थी बना ली, मुल्क का सोचे और कौम का सोचे। तो खुदा के वास्ते ये मेरी एक आपसे दरख्वास्त है, पाकिस्तान की जान, पाकिस्तानी कौम की जान छोड़ दें और इनको तरक्की करने दें। जो ये चाहते हैं उनके जज्बात का, उनके ख्यालात का आपको एहतराम करना चाहिए। बहुत शुक्रिया। सुन लिया जे उन्हें पहला तो चस इत्थे बन्नी है कि उन्हें आख्या जी कि मैं रिटायर्ड लैफ्टिनेंट कर्नल है तो मैं रिटायर्ड लैफ्टिनेंट जनरल आसिम मुनीर साहब को मेरा पैगाम है। पहला तो उन्हें बराबर किया काम कि सुने असीं दोवें रिटायर है। उन्हें कहा हुण बस कर दिओ, बड़ा जुल्म कर लिया, हुण बस कर दिओ, हुण फौज की कोई इज्जत थोड़ी रहन दिओ। ये असीं नहीं आखण डे, फौजी आखण डे जिन्हें यूनीफॉर्म पा के ते सरहदां ते ड्यूटियां दित्तियां ने, ये आखण डे ने। ते सुनो इन्हां दी, DG साहब इन्हां दी गल गौर नाल सुनो। अच्छा जी, अगे अगली जिहड़ी खबर तुहाडे सामने करनी है वो ये है कि इस वेले सुहेल रशीद साहब ने आख्या भी जिहड़ा ये आंदे ने अडियाला जेल के सामने हुण आ कर देना ते भैणां नूं भी फड़ लेना ते असीं इंज कर देना ते रैड जोन बना देना, उत्थे किसी नूं जाण नहीं देना। ते वो आंदे ने भी सियासत नहीं कदी रुकदी ना, अडियाला के सामने डकोगे तो किते होर होनी शुरू हो जाएगी। उस तो इलावा ये मैनूं दसो, ये बार बार आंदे ने हुण बड़ी सख्ती करनी हो, यार किन्नी कोर सख्ती कर लोगे? हुण बंदे मार ही दोगे, ही रह गई है गल। और मार सकते हो तुसीं, कोई सानू शक शुबा नहीं, पहला नहीं मारे 26 नवंबर नूं तुसीं। लेकिन हुण आवाम भी बड़ी तंग आ गई। हुण तुसीं ये जुआ खेडना है, या आप नहीं तो या गाहक नहीं। मैं तो तुहानूं यही आखांगा भी आइन ते कानून के अंदर आ जाओ, जिवें तुहानूं ब्रिगेडियर साहब ने ते कर्नल साहब ने आख्या। ना करो ये काम, तुहाडी मेहरबानी। होर मजीद जुल्म ना करो, बड़ा हो गया, इत्थे रुक जाओ। हुण अगे चलने जी। अमली पजामा पवाता है उन्होंने, अमली जामा नहीं, अमली पजामा ही पवाता अगलिया ने। ये जनाब नून लीगी MPA ने, इन्होंने कहा है कि गल्लां नाल काम नहीं हुंदा, बातों से काम नहीं होता। अमली पजामा जब तक आप लोग इसको नहीं पहनाएं तो काम नहीं होता। यह उर्दू सी, पंजाबी च असीं आखांगे भी उन्होंने आख्या भी गल्लां बातां नाल काम नहीं हुंदा। अमली पजामा जदों तक तुसीं लोग इनू ना पवाओ तो यह काम नहीं हुंदा। उन्होंने आख्या कि जनाब आसिम मुनीर मलिक जी होए, आसिम मुनीर मलिक, ये नून लीगी MPA ने, उन्होंने नाम ही लिया। नाम ही ज़रा सोचो, वैसे बंदा सियाना है। उन्हें कहा भी जिहड़ा भी आसिम सुन लेगा नंबर बन जाएंगे, एक तो लैफ्टिनेंट जनरल
ਆਸਿਮ ਮਲਿਕ ਸਾਹਿਬ ਨੇ ਜਿਹੜੇ DGI ਨੇ, ਉਹਨਾਂ ਦਾ ਨਾਮ ਆਸਿਮ ਮਲਿਕ ਹੈ, ਤੇ ਦੂਜੇ ਨੇ ਆਸਿਮ ਮੁਨੀਰ। ਉਹਨਾਂ ਨੇ ਕਿਹਾ ਕਿ ਆਸਿਮ ਮੁਨੀਰ ਮਲਿਕ, ਉਹਨਾਂ ਦੋਨੋਂ ਇਕੱਠੇ ਹੀ ਕਰ ਦਿੱਤੇ। ਇਹ ਜਨਾਬ ਨਈਮ ਇਜਾਜ਼ ਸਾਹਿਬ ਨੇ, ਚੌਧਰੀ ਨਈਮ ਇਜਾਜ਼, ਨੂਨ ਲੀਗੀ MPA, ਪਾਰਲੀਮਾਨੀ ਸੈਕਟਰੀ ਚੌਧਰੀ ਨਈਮ ਇਜਾਜ਼, ਇਹਨਾਂ ਨੇ ਕਿਹਾ ਵੀ ਅਮਲੀ ਪਜਾਮਾ ਜਿਹੜਾ ਉਹ ਪਾਉਣਾ ਚਾਹੀਦਾ ਹੈ। ਅਮਲੀ ਜਾਮਾ ਪੈਂਦਾ ਜਾਂ ਨਹੀਂ ਪੈਂਦਾ, ਉਹਨਾਂ ਆਖਿਆ ਅਮਲੀ ਪਜਾਮਾ ਪਵਾ ਦਿਓ। ਪਿਛਲੇ ਦਿਨੋਂ ਇਹਨਾਂ ਦੇ ਮਗਰ ਵੀ ਚੜ੍ਹੇ ਸਨ, ਇਹਨਾਂ ਨੂੰ ਚੁੱਕ ਚੱਕ ਲਿਆ ਸੀ CCD ਵਗੈਰਾ ਨੇ, ਤੇ ਫਿਰ ਇਹਨਾਂ ਨੇ ਆਪੇ ਹੀ ਆਪਣੀ ਅਪੀਅਰੈਂਸ ਦਿੱਤੀ ਸੀ। ਲੱਗਦਾ ਹੈ ਵੀ ਇਹ ਵੀ ਕਿਤੇ ਉਹ ਡੱਕੀ ਬਾਈ ਤਰ੍ਹਾਂ, ਇਹ ਵੀ ਕਿਤੇ ਕਿਸੇ ਬਿਗ ਬ੍ਰਦਰ ਦਾ ਹੀ ਇਹਨਾਂ ਨੇ ਫਿਰ ਓਲਾ ਲੈ ਕੇ, ਇਹ ਚੰਦ ਦਿਨ ਪਹਿਲੇ ਇਹਨਾਂ ਨੇ ਨਈਮ ਸਾਹਿਬ ਦੀ ਜਿਹੜੀ ਬਲੂ ਵਰਡ ਸਿਟੀ ਹੈ, ਉਹਨਾਂ ਨੇ ਇੱਕ ਇਸ਼ਤਿਹਾਰ ਵੀ ਦਿੱਤਾ ਸੀ ਕਿ ਫੀਲਡ ਮਾਰਸ਼ਲ ਨੂੰ ਉਮਤੇ ਮੁਸਲਮਾਂ ਦਾ ਚੀਫ ਆਫ ਡਿਫੈਂਸ ਸਟਾਫ ਮੁਕਰਰ ਹੋਣ ਦੇ ਉੱਤੇ ਮੁਬਾਰਕਬਾਦ। ਸਾਨੂੰ ਤੇ ਇਸ ਵੀ ਪਾਕਿਸਤਾਨ ਦੇ ਵਿੱਚ ਲਾਇਆ, ਉਹਨਾਂ ਨੇ ਇਸ਼ਤਿਹਾਰ ਇਹੋ ਜਿਹਾ ਦਿੱਤਾ ਸੀ ਵੀ ਪੂਰੀ ਦੁਨੀਆ 'ਚ ਉਮਤੇ ਮੁਸਲਮਾਂ ਦਾ ਹੀ ਚੀਫ ਆਫ ਡਿਫੈਂਸ ਫੋਰਸ ਲਾ ਛੱਡਿਆ। ਉਹਨਾਂ ਨੇ ਕੰਮ ਹੀ ਜਿਸ ਤਰ੍ਹਾਂ ਉਹਨਾਂ ਨੇ ਹੁਣ ਨਹੀਂ ਕਿਹਾ ਕਿ ਆਸਿਮ ਮੁਨੀਰ ਮਲਿਕ, ਉਹਨਾਂ ਨੇ ਦੋਵੇਂ ਹੀ ਨਾਂ ਇਕੱਠੇ ਕਰ ਦਿੱਤੇ ਨੇ ਵੀ ਜਿਹੜਾ ਮਰਜ਼ੀ ਸਮਝੇ, ਮੇਰਾ ਕੰਮ ਤੇ ਸਿੱਧਾ ਹੋਵੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਟਿਕਟਾਕਰ ਕੋਈ ਗਵਰਨਰ ਹਾਊਸ KP ਗਈ ਹੈ ਤੇ ਉੱਥੇ ਫੈਸਲ ਕਰੀਮ ਕੁੰਡੀ ਸਾਹਿਬ ਦੇ ਨਾਲ ਸੈਲਫੀਆਂ ਲਈਆਂ ਨੇ। ਅੱਛਾ, ਇਹ ਫੈਸਲ ਕਰੀਮ ਕੁੰਡੀ ਸਾਹਿਬ ਨੂੰ ਤਾਂ ਉਸ ਵੇਲੇ ਪਤਾ ਵੀ ਨਹੀਂ ਲੱਗਾ ਹੋਣਾ ਵੀ ਉਹਨਾਂ ਨਾਲ ਕੀ ਹੋਇਆ। ਇਹ ਕਈ ਵਾਰੀ ਬੰਦੇ ਮਾਰੇ ਜਾਂਦੇ ਨੇ ਉਂਝ ਵੀ। ਅੱਛਾ, ਕਈ ਦੋਸਤ ਕਰਦੇ ਨੇ, ਖਵਾਤੀਨ ਤਾਂ ਚਲੋ ਛੁੱਟ ਦਿਓ, ਮਰਦ ਹਜ਼ਰਾਤ ਵੀ ਕਰਦੇ ਨੇ ਵੀ ਤੁਸੀਂ ਕਿਤੇ ਬੈਠੇ ਹੋ, ਬੜੀਆਂ ਮਾਯੂਬ ਗੱਲਾਂ ਨੇ, ਲੇਕਿਨ ਅਸੀਂ ਸੋਸ਼ਲ ਐਥਿਕਸ, ਕਿਉਂਕਿ ਅਕਸਰ ਅਸੀਂ ਰੋਟੀ ਖਾਣ ਡਏ ਹੋ ਤੁਹਾਡੇ ਮੂੰਹ 'ਚ ਦੇ ਕੇ ਵੀਡੀਓ ਬਣਾਉਣਗੇ। ਭਈਆ ਰੋਟੀ ਤਾਂ ਸਾਰਿਆਂ ਨੇ ਖਾਣੀ ਹੈ, ਜ਼ਿੰਦਾ ਬੰਦੇ ਨੇ ਖਾਣੀ ਹੈ ਨਾ, ਰੋਟੀ ਦੇ ਉੱਤੇ ਵੀਡੀਓ ਕਿਉਂ ਬਣਾਉਂਦੇ ਹੋ? ਇਹ ਮੇਰੀ ਸਮਝ ਨਹੀਂ ਅੱਜ ਤੋਂ ਆਉਂਦੀ। ਕਿਹੜਾ ਬੰਦਾ ਚੰਗਾ ਲੱਗਦਾ ਰੋਟੀ ਖਾਂਦਾ? ਭੈੜਾ ਹੀ ਲੱਗੇਗਾ ਨਾ ਜਿਸ ਵੇਲੇ ਉਹ ਰੋਟੀ ਖਾਣ ਡਿਆ ਹੋਏਗਾ, ਜ਼ਾਹਿਰ ਹੈ ਉੱਥੇ ਵੀਡੀਓ ਬਣਾਉਣਗੇ। ਔਰ ਮਤਲਬ ਮੈਂ ਤੁਹਾਨੂੰ ਇੱਕ ਲਤੀਫਾ ਸੁਣਾ ਦਿੰਦਾ, ਤੁਹਾਨੂੰ ਯਕੀਨ ਨਹੀਂ ਆਉਣਾ, ਲੇਕਿਨ ਉਹ ਮੇਰੇ ਨਾਲ ਹੋ ਚੁੱਕਿਆ। ਮੈਂ ਐਲਬਾਮਾ ਗਿਆ, ਉੱਥੇ ਸ਼ਹੀਨ ਸਬਾਈ ਸਾਹਿਬ ਬਜ਼ੁਰਗ ਸਾਫੀ ਨੇ, ਉੱਥੇ ਰਹਿੰਦੇ ਨੇ, ਉਹਨਾਂ ਨੇ ਇੱਕ ਸੈਮੀਨਾਰ ਉਹਨਾਂ ਦੇ ਬੇਟੇ ਨੇ ਕਰਵਾਇਆ ਸੀ, ਉੱਥੇ ਬੁਲਾਇਆ, ਤਾਂ ਕਾਫੀ ਬੜਾ ਹਾਲ ਸੀ। ਉੱਥੋਂ ਮੈਂ ਬਾਹਰ ਦਰਮਿਆਨ ਦੇ ਵਿੱਚ ਹੀ, ਜਿਸ ਵੇਲੇ ਅਜੇ ਚੱਲ ਰਿਹਾ ਸੀ ਤੇ ਸਿਸਟਮ ਸਾਰਾ ਉਹ ਜਿਹੜਾ ਸੈਮੀਨਾਰ ਸੀ, ਤੇ ਮੈਂ ਰੈਸਟਰੂਮ ਗਿਆ ਤੇ ਮੈਂ ਯੂਰੀਨੇਟਰ ਦੇ ਉੱਤੇ ਖਲੋਤਾ ਸਾਂ, ਤੇ ਇੱਕ ਬਾਹਰੋਂ 50 ਈਅਰ ਦੇ ਕਰੀਬ ਤੁਸੀਂ ਉਹਨਾਂ ਨੂੰ ਕਹੋ ਕਿ ਇੱਕ ਸ਼ਖਸੀਅਤ ਜਿਹੜੇ ਅੰਦਰ ਆਏ, ਤੇ ਉਹਨਾਂ ਨੇ ਕਿਹਾ ਵੀ ਗਿੱਲ ਸਾਹਿਬ ਇੱਕ ਸੈਲਫੀ ਹੋ ਜਾਏ। ਤੇ ਮੈਂ ਤਕਰੀਬਨ ਆਪਣੀਆਂ ਜ਼ਿੰਮੇਦਾਰੀਆਂ ਦੇ ਦਰਮਿਆਨ 'ਚ ਸਾਂ, ਤੇ ਮੈਂ ਉਹਨਾਂ ਨੂੰ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ 2 ਮਿੰਟ ਬਸ ਇੰਤਜ਼ਾਰ ਕਰੋ। ਉਹਨਾਂ ਕਹਿੰਦੀ ਮੈਂ ਜਾਣਾ, ਮੈਂ ਲੇਟ ਹੋਣ ਡਿਆ, ਕਿਹੜਾ ਥੱਲਿਓਂ ਤਸਵੀਰ ਆਉਣੀ ਹੈ, ਉੱਤੋਂ ਰੱਖ ਕੇ ਲੈਣੀ ਅਸੀਂ। ਉਹਨਾਂ ਜਨਾਬ ਰੱਖੀ ਤੇ ਠੱਕ ਕਰਕੇ ਸੈਲਫੀ ਲਈ ਤੇ ਆ ਗਏ। ਤੇ ਇਸ ਤਰੀਕੇ ਨਾਲ ਅਕਸਰ ਕਈ ਜਗ੍ਹਾ 'ਤੇ ਇਹੋ ਜਿਹੇ ਕੰਮ ਹੁੰਦੇ ਨੇ। ਫਿਰ ਬੰਦੇ ਮਿਲਦੇ ਨੇ ਇੱਥੇ, ਹੁਣ ਜਿਸ ਤਰ੍ਹਾਂ ਤੁਹਾਡੇ ਨਾਲ ਸ਼ੁਗਲ ਮੇਲਾ ਹੋ ਰਿਹਾ ਨਾ, ਉਹਨਾਂ ਨੂੰ ਇਹ ਲੱਗਦਾ ਵੀ ਗਿੱਲ ਸਾਹਿਬ ਜਿੱਥੇ ਵੀ ਟੱਕਰੇ ਉਹਨਾਂ ਨੂੰ ਇਹ ਥਾਪੀ ਦੇ ਕੇ ਪੁੱਛਣਾ ਵੀ ਗਿੱਲ ਸਾਹਿਬ ਕੋਈ ਗੱਲ ਸੁਣਾਓ, ਕੋਈ ਹੱਸਣ ਵਾਲੀ ਗੱਲ ਸੁਣਾਓ, ਤੇ ਗਿੱਲ ਸਾਹਿਬ ਨੇ ਹੱਸਣ ਵਾਲੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦੇਣੀਆਂ ਨੇ। ਕਿਉਂਕਿ ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਤਾਂ ਇਹੀ ਸਮਝਦੇ ਹੋ ਨਾ ਕਿ ਤੁਸੀਂ ਮੈਨੂੰ ਜਾਣਦੇ, ਰੋਜ਼ ਜੋ ਵੇਖਦੇ ਹੋ, ਤਾਂ ਇੰਝ ਹੀ ਲੱਗਦਾ ਵੀ ਇਹ ਬੰਦਾ ਤਾਂ ਆਪਣਾ ਆੜੀ ਹੈ, ਰੋਜ਼ ਤੇ ਇਹਦੇ ਨਾਲ ਆਪਾਂ ਗੱਲਬਾਤ ਕਰੀਦੀ ਹੈ, ਇਹ ਕੈਮਰੇ ਦੇ ਲੈਂਸ ਦੇ ਨਾਲ ਰਿਸ਼ਤਾ ਬਣਿਆ ਹੁੰਦਾ। ਇਹ ਮੇਰੀ ਤੁਹਾਡੇ ਕੋਲ ਗੁਜ਼ਾਰਿਸ਼ ਹੈ, ਮੈਨੂੰ ਛੱਡ ਦਿਓ, ਲੇਕਿਨ ਦੂਜੇ ਬੰਦੇ ਜਿਹਨਾਂ ਨਾਲ ਮਿਲਦੇ ਹੋ ਨਾ, ਇੰਝ ਨਾ ਕਰਿਆ ਕਰੋ। ਥੋੜ੍ਹਾ ਜਿਹਾ ਅਗਲੇ ਬੰਦੇ ਦਾ ਲਿਹਾਜ਼ ਕਰਿਆ ਕਰੋ। ਜਿਸ ਵੇਲੇ ਤੁਹਾਡੇ ਕਾਬੂ ਆਏ ਕੋਈ ਬੰਦਾ ਵੀ, ਜਿਸ ਨਾਲ ਕੁੰਡੀ ਸਾਹਿਬ ਦੀ ਹੁਣ ਤਬਾਹੀ ਫੇਰ ਦਿੱਤੀ ਹੈ, ਇਸ ਤੋਂ ਪਹਿਲੇ ਵੀ ਕਈ ਟਿਕਟੋਕਰ ਸਨ ਖਵਾਤੀਨ, ਉਹਨਾਂ ਨੇ ਕਈਆਂ ਦੀ ਤਬਾਹੀ ਫੇਰੀ ਸੀ। ਉਹਦਾ ਹੁਣ ਤਰੀਕਾ ਹੀ ਹੁੰਦਾ ਵੀ ਦੂਰ ਰਹੋ। ਲੇਕਿਨ ਕਈ ਵਾਰੀ ਕਈ ਬੰਦੇ ਜਿਹੜੇ ਸਿਆਸਤਦਾਨ ਹੁੰਦੇ ਨੇ, ਉਹ ਬੜਾ ਸਖਤੀ ਨਾਲ ਮਨਾ ਨਹੀਂ ਕਰਦੇ ਬੰਦਿਆਂ ਨੂੰ, ਤੇ ਬੰਦੇ ਫਿਰ ਇਹੋ ਜਿਹੀ ਸੂਰਤ ਹਾਲ ਦੇ ਵਿੱਚ, ਉਹ ਸਾਡਾ ਇੱਕ ਸੱਜਣ ਹੈ, ਮੈਂ ਨਾਂ ਨਹੀਂ ਲਵਾਂਗਾ, ਯੂਰਪ ਤੋਂ, ਉਹ ਬਸ ਜਿੱਥੇ ਵੀ ਬੈਠਾ ਹੋਵੇ ਤੁਹਾਡੇ ਨਾਲ, ਰੋਟੀ ਤੇ ਬੈਠਾ ਹੋਵੇ ਕਿਤੇ ਵੀ, ਉਹਨੇ ਜਨਾਬ ਕੈਮਰਾ ਕੱਢ ਕੇ ਇੰਜ ਘੁਮਾਉਣਾ ਹੈ ਕੈਮਰਾ ਉਹਨੇ, ਕਿ ਮੇਰਾ ਮਤਲਬ ਹੈ ਕਿ ਤਬਾਹੀਆਂ ਜਿਵੇਂ ਸਾਈਕਲ ਦਾ ਪਹੀਆ ਘੁੰਮਦਾ ਹੈ ਨਾ, ਇੰਜ ਉਹਨੇ ਘੁਮਾਉਣਾ। ਤੇ ਮੈਂ ਸਮਝਦਾ ਵੀ ਕਈ ਬੰਦੇ ਤਸਵੀਰਾਂ 'ਤੇ ਹੀ ਜ਼ਿੰਦਾ ਨੇ, ਉਹਨਾਂ ਦੀ ਪੂਰੀ ਜਿਹੜੀ ਹੈ ਪੂਰੀ ਜ਼ਿੰਦਗੀ ਦੀ ਜਿਹੜੀ ਹਿਸਾਬ ਕਿਤਾਬ ਉਹ ਹੈ ਹੀ ਤਸਵੀਰਾਂ ਨੇ, ਵੀ ਕਿੱਥੇ ਗਏ, ਕੀ ਕੀਤਾ। ਸ਼ੁਕਰ ਇਹ ਕਰੋ ਵੀ ਉਹ ਕਿਸੇ ਭੈੜੀ ਸ਼ਾਇਦ ਦੀਆਂ ਤਸਵੀਰਾਂ ਖਿੱਚ ਕੇ ਨਹੀਂ ਲਾਈ ਜਾਂਦੇ। ਤੇ ਮੈਂ ਬਹਰਹਾਲ ਫਿਰ ਵੀ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਵੀ ਜਿਹੜਾ ਵੀ ਬੰਦਾ ਜਿਹਨੂੰ ਰੱਬ ਨੇ ਰਿਕਗਨੀਸ਼ਨ ਦਿੱਤੀ ਪਬਲਿਕ 'ਚ, ਉਹ ਕੁੰਡੀ ਸਾਹਿਬ ਨੇ, ਕੋਈ ਹੋਰ ਬੰਦਾ ਵੀ ਤੁਹਾਨੂੰ ਮਿਲਦਾ, ਉਹਦੇ ਨਾਲ ਇੱਕ ਜਿਹੜੇ ਅਦਬੋ ਅਦਾਬ ਨੇ ਉਹਦੇ ਤਰੀਕੇ ਨਾਲ ਅਗਲੇ ਨੂੰ ਆਖੋ ਜੀ ਇਹ ਤਸਵੀਰ ਲੈਣੀ। ਤੇ ਅੱਛਾ, ਕਈ ਬੰਦੇ ਤੁਸੀਂ ਗੱਲਬਾਤ ਕਰਨ ਦੇ ਉਹ ਵਿੱਚੋਂ ਬਹਿ ਕੇ ਰਿਕਾਰਡ ਕਰੀ ਜਾਣਗੇ। ਅੱਛਾ, ਕਈ ਵਾਰੀ ਲਾਈਟਰ ਮੂਵਮੈਂਟ ਤੁਸੀਂ ਜਿਹੜੀ ਗੱਲ ਕਰਦੇ ਹੋ ਪਬਲਿਕ 'ਚ ਕਰਨ ਵਾਲੀ ਤਾਂ ਨਹੀਂ ਹੁੰਦੀ, ਤੁਸੀਂ ਸਾਰੇ ਵੀ ਲਾਈਟਰ ਮੂਵਮੈਂਟ 'ਚ ਗੱਲ ਕਰਦੇ ਹੋ, ਉਹ ਜਨਾਬ ਥੱਲੇ ਬੈਠੇ ਰਿਕਾਰਡ ਕਰ ਰਹੇ ਨੇ। ਇਹ ਸਾਰੀਆਂ ਬੜੀਆਂ ਮਾਯੂਬ ਗੱਲਾਂ ਨੇ, ਇਹ ਡੀਸੈਂਸੀ 'ਚ ਨਹੀਂ ਆਉਂਦੀਆਂ। ਤੇ ਇਹ ਬਹਰਹਾਲ ਕੁੰਡੀ ਸਾਹਿਬ ਨੂੰ ਮਰਵਾਤਾ ਹੈ ਬੱਚੀ ਨੇ,
ਇਹ ਜਿਹੜੀ ਵੀ ਮੈਂ ਨਹੀਂ ਜਾਣਦਾ, ਲੇਕਿਨ ਉਹਨੇ ਟਿਕਟੌਕ ਆਪਣੀਆਂ ਬਣਾ ਲਈਆਂ ਤੇ ਹੁਣ ਕੁੰਡੀ ਸਾਹਿਬ ਦੀ ਤਬਾਹੀ ਫਿਰਨ ਡਈ ਹੈ ਪੂਰੇ ਸੋਸ਼ਲ ਮੀਡੀਆ ਤੇ, ਇਹ ਕਿ ਤੁਸੀਂ ਗਵਰਨਰ ਹਾਊਸ ਦੇ ਵਿੱਚ ਇਹ ਬੀਬੀ ਜਿਹੜੀ ਇਹਨੂੰ ਏਡੀ ਐਕਸੈਸ ਕਿਉਂ ਦਿੱਤੀ ਹੈ। ਅੱਛਾ ਜੀ, ਅੱਗੇ ਚੱਲਨੇ। ਅਯਾਜ਼ ਅਮੀਰ ਸਾਹਿਬ ਕਹਿੰਦੇ ਨੇ ਕਿ ਫਿਰ ਸਾਬਤ ਹੋ ਗਿਆ ਕਿ ਜਬਰ ਦੀ तमाम ਦਾਸਤਾਨ ਜਿਹੜੀ ਹੈ ਉਹ ਰਾਇਗਾਂ ਸਾਬਤ ਹੋ ਰਹੀ ਹੈ। ਇਕਤਦਾਰ ਤੋਂ ਮਹਿਰੂਮੀ, ਜ਼ੇਰੇ ਅਤਾਬ ਹੋਣ ਦਾ ਨਾ ਖਤਮ ਹੋਣ ਵਾਲਾ ਸਿਲਸਿਲਾ, ਕੌਮੀ ਇੰਤਖਾਬਾਤ ਤੇ ਫਾਰਮ 47 ਦੇ ਕ੍ਰਿਸ਼ਮਾਤ, ਲੀਡਰ ਦੀ ਕੈਦ ਤਨਹਾਈ, ਮੁਲਾਕਾਤਾਂ ਦੇ ਸਾਹਮਣੇ ਰੁਕਾਵਟਾਂ ਔਰ ਪਾਬੰਦੀਆਂ, ਲੇਕਿਨ ਫਿਰ ਵੀ ਮਕਸਦ ਪੂਰਾ ਨਹੀਂ ਹੋ ਰਿਹਾ। ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਜ਼ਬਰ ਦੀਆਂ ਦਾਸਤਾਨਾਂ ਲਿਖ ਰਹੀ ਹੈ ਨਾ ਇਸਟੈਬਲਿਸ਼ਮੈਂਟ, ਜ਼ਾਹਿਰ ਹੈ ਉਹ ਤੇ ਉੱਥੇ ਬੈਠੇ ਨੇ ਇਸਟੈਬਲਿਸ਼ਮੈਂਟ ਹੀ ਕਹਿਣਗੇ, ਜਰਨਲ ਤਾਂ ਨਹੀਂ ਕਹਿਣਗੇ। ਉਹ ਇਹ ਕਹਿ ਰਹੇ ਨੇ ਵੀ ਇਹਦਾ ਕੋਈ ਫਾਇਦਾ ਨਹੀਂ ਹੋਣ ਡਿਆ ਇਹਨਾਂ ਨੂੰ। ਇਸ ਤੋਂ ਹੁਣ DG ਸਾਹਿਬ ਪਿੱਟਣ ਡਏ ਸਨ ਕੱਲ੍ਹ ਪਰਸੋਂ ਪ੍ਰੈਸ ਕਾਨਫਰੰਸ ਦੇ ਵਿੱਚ। ਅਗਰ ਫਾਇਦਾ ਹੁੰਦਾ ਤਾਂ ਸਾਰਾ ਕੁਝ ਕਰਨਾ ਪੈਂਦਾ। ਉਹ ਆਂਦੇ ਨੇ ਕੰਮ ਨਹੀਂ ਆਉਣ ਡਈ ਕੋਈ ਗੱਲ ਵੀ, ਜੋ ਕੁਝ ਵੀ ਕਰਕੇ ਵੇਖਣ ਡਏ ਨੇ। ਅੱਛਾ ਜੀ, ਅੱਗੇ ਹੈ ਗੁੱਡ ਗਵਰਨੈਂਸ ਦੀ ਮਿਸਾਲ ਦੇਖ ਲਓ। ਕਸੂਰ ਦੇ ਵਿੱਚ ਇੱਕ ਬੱਚੀ ਦੀ ਇੱਜ਼ਤ ਲੁੱਟੀ ਗਈ। ਉਹ ਕਿਸੇ ਕਾਂਸਟੇਬਲ ਨੇ ਲੁੱਟੀ। ਮੁਕੱਦਮਾ ਆਇਆ ਅਦਾਲਤ ਦੇ ਵਿੱਚ। ਪੁਲਿਸ ਨੇ ਆਪਣੇ ਪੇਟੀ ਭਰਾ ਨੂੰ ਬਚਾਉਣ ਵਾਸਤੇ ਜਾਲੀ ਚਲਾਨ ਜੋ ਵੀ ਕੀਤਾ, ਉਹ ਜ਼ਾਹਿਰ ਹੈ ਉਹਦੇ ਵਿੱਚ ਕਿਉਂਕਿ ਇਨਵੈਸਟੀਗੇਸ਼ਨ ਹੀ ਠੀਕ ਨਹੀਂ ਕੀਤੀ, ਤਾਂ ਜੱਜ ਨੇ ਉਹਨੂੰ ਬਾਇਜ਼ਤ ਬਰੀ ਕਰ ਦਿੱਤਾ। ਉਹ ਬੱਚੀ ਨੇ ਆਪਣੇ ਉੱਤੇ ਤੇਲ ਸੁੱਟ ਕੇ ਤੇ ਆਪਣੇ ਆਪ ਨੂੰ ਅੱਗ ਲਾ ਲਈ। ਹੁਣ ਉਹ ਤਸ਼ਵੀਸ਼ਨਾਕ ਹਾਲਤ ਦੇ ਵਿੱਚ ਹਸਪਤਾਲ ਹੈ ਤੇ ਹੁਣ ਪਹੁੰਚ ਗਈ ਹੈ ਨਾ ਪਰਵੇਜ਼ ਭੱਟ ਸਾਹਿਬਾ ਉਹਦੀ ਜ਼ਿੰਦਗੀ ਬਚਾਉਣ ਵਾਸਤੇ ਤੇ ਉਹਨੂੰ ਇਨਸਾਫ ਦਿਵਾਉਣ ਵਾਸਤੇ। ਜਿਸ ਵੇਲੇ ਅਦਾਲਤਾਂ ਦੇ ਵਿੱਚ ਮਾਰੀ ਫਿਰ ਰਹੀ ਸੀ, ਉਦੋਂ ਉਹਨੂੰ ਕਿਸੇ ਨੇ ਇਨਸਾਫ ਨਹੀਂ ਦਵਾਇਆ। ਇੱਥੇ ਇਨਸਾਫ ਲੈਣ ਵਾਸਤੇ ਵੀ ਮਰਨਾ ਪੈਂਦਾ ਹੈ, ਪਰ ਨਾ ਗੱਲ ਕੋਈ ਨਹੀਂ ਸੁਣਦਾ। ਬਹਰਹਾਲ ਬੜੀ ਹੀ ਅਫਸੋਸਨਾਕ ਸੂਰਤ ਹਾਲ ਹੈ ਜਿਹੜੀ ਇਸ ਬੱਚੀ ਨਾਲ ਹੋਈ ਹੈ। ਤੇ ਉਸ ਤੋਂ ਬਾਅਦ ਅੱਛਾ ਜੀ, ਅਗਲੀ ਸੁਣ ਲਓ। ਮੌਲਾਨਾ ਅਬਦੁਰ ਰਹਿਮਾਨ ਅਸ਼ਰਫੀ, ਜਾਮਿਆ ਅਸ਼ਰਫੀਆ ਲਾਹੌਰ, ਮੇਰਾ ਖਿਆਲ ਹੈ ਕਿ ਇਹ ਤਾਹਿਰ ਅਸ਼ਰਫੀ ਸਾਹਿਬ ਦੇ ਭਾਈ ਨੇ। ਉਹਨਾਂ ਨੇ ਕਿਹਾ ਫੌਜ ਦਾ ਹਰ ਜਨਰਲ ਜਿਹੜਾ ਹੁੰਦਾ ਆਪਣੇ ਵਕਤ ਦਾ ਵਲੀ ਹੁੰਦਾ ਹੈ। ਫੌਜ ਦਾ ਹਰ ਜਨਰਲ ਆਪਣੇ ਵਕਤ ਦਾ ਵਲੀ ਹੁੰਦਾ। ਜਨਰਲ ਜ਼ਿਆ ਨੂੰ ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੀ ਤਰਫ ਤੋਂ ਕਈ ਸਲਾਮ ਪਹੁੰਚੇ, ਕਈ ਪੈਗਾਮ ਆਏ ਉਹਨਾਂ ਨੂੰ। ਇਹ ਕਿਤਾਬ ਦਾ ਕਵਰ ਪੇਜ ਹੈ। ਮੈਂ ਹੁਣ ਕੀ ਆਖਾਂ ਇਸ ਗੱਲ ਦੇ ਉੱਤੇ। ਜਨਰਲ ਯਾਹਿਆ ਵੀ ਫਿਰ ਆਪਣੇ ਵਕਤ ਦਾ ਵਲੀ ਹੋਏਗਾ ਜਨਾਬ, ਜਿਸ ਤਰ੍ਹਾਂ ਜਨਾਬ ਫਰਮਾ ਰਹੇ ਨੇ। ਹੁਣ ਇਹਦੇ 'ਤੇ ਮੈਂ ਕੀ ਗੱਲ ਕਵਾਂ, ਮੇਰੀ ਤਾਂ ਸਮਝ ਨਹੀਂ ਕਿ ਮੈਂ ਤੁਹਾਨੂੰ ਇਹਦੇ 'ਤੇ, ਤੁਸੀਂ ਮੌਲਵੀ ਸਾਹਿਬ ਹੋ, ਮੈਂ ਕੁਝ ਕਵਾਂਗਾ ਤਾਂ ਫਤਵਾ ਲਾ ਦਿਓਗੇ। ਤੇ ਅੱਛਾ ਜੀ, ਖੈਰ ਅਗਲੀ ਖਬਰ। DG ISPR ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ PTI ਦਾ ਜਿਹੜਾ ਡਿਜੀਟਲ ਮੀਡੀਆ, ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ, ਪਰ ਉਹਨਾਂ ਦੱਸਿਆ ਵੀ ਕੱਢ ਕੜਾਕੇ ਦਿੱਤੇ ਨੇ ਉਹਨਾਂ ਨੇ ਕਿਹਾ ਉਹਨੇ ਵੱਟ ਕੱਢ ਕੇ ਰੱਖ ਦਿੱਤੇ ਨੇ ਇੱਕ ਵਾਰੀ। ਔਰ ਉਹਨਾਂ ਨੇ ਇਨਫੋਰਮੇਸ਼ਨ ਮਿਨਿਸਟਰੀ ਦੇ ਉੱਤੇ ਤਨਕੀਦ ਕੀਤੀ ਹੈ ਵੀ ਇਹਨਾਂ ਨੇ ਐਡਾ ਲੰਬਾ ਚੌੜਾ ਸਿਸਟਮ ਬਣਾਇਆ, ਕਰੋੜਾਂ ਰੁਪਈਆਂ ਦਾ ਫੰਡ ਖਰਚ ਕਰਦੇ ਨੇ ਸੋਸ਼ਲ ਮੀਡੀਆ ਨੂੰ ਹੈਂਡਲ ਕਰਨ ਲਈ। ਉੱਥੇ ਟੀਮਾਂ ਬਾਈਆਂ ਨੇ ਸੈਂਕੜਿਆਂ ਦੇ ਹਿਸਾਬ ਨਾਲ, ਜਿਹੜੇ ਆ ਸਾਡੇ ਵੀਲਾਗ ਦੇ ਥੱਲੇ ਆ ਕੇ ਉਲਟੇ ਸਿੱਧੇ ਕਮੈਂਟ ਲਿਖਦੇ ਨੇ। ਉਹਨਾਂ ਨੇ ਕਿਹਾ ਹੈ ਕਿ ਜਨਾਬ ਉਸ ਦੇ ਬਾਵਜੂਦ ਰਗੜਾ ਜਿਹੜਾ ਉਹ PTI ਤੇ ਆਮ ਪਾਕਿਸਤਾਨੀਆਂ ਨੇ DG ISPR ਨੂੰ ਲਾ ਛੱਡਿਆ। ਲਓ ਜੀ, ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ ਤੇ ਰੱਬ ਰਾਖਾ।